मेरा ख्याल है कि ਸਰਕਾਰਾਂ ਨੂੰ ਇਹੋ ਜਿਹਾ ਕਦਮ ਨਹੀਂ ਉਠਾਉਣਾ ਚਾਹੀਦਾ ਕਦੇ ਵੀ, ਕਿਉਂਕਿ ਉਹਨਾਂ ਨੇ ਆਪਣੀਆਂ ਸਜ਼ਾਵਾਂ ਤੋਂ ਵੱਧ ਬਹੁਤ ਸਮਾਂ ਸਜ਼ਾ ਭੁਗਤ ਚੁੱਕੇ ਆ। ਬਾਕੀ ਉਹ ਸਿੰਘ ਚੜ੍ਹਦੀ ਕਲਾ 'ਚ, ਫਾਂਸੀਆਂ ਦੇ ਵੈਸੇ ਕੋਈ ਡਰ ਨਹੀਂਗੇ ਸਿੱਖਾਂ ਨੂੰ, ਪਰ ਇਹ ਚੀਜ਼ ਹੈ ਕਿ ਮੇਰਾ ਖਿਆਲ ਹੈ ਕਿ ਕਾਨੂੰਨ ਤੋਂ ਬਾਹਰ ਜਾ ਕੇ ਸਿੱਖਾਂ ਨਾਲ ਧੱਕੇਸ਼ਾਹੀ ਵਾਲਾ ਰਵੱਈਆ ਜਿਹੜਾ ਕੀਤਾ ਜਾਂਦਾ। ਇਹ ਸਾਡੀ ਜਿਹੜੀ ਕਿ ਬਹੁਤ ਬਦਕਿਸਮਤੀ ਆ, ਇਹ ਕੰਮ ਤੇ ਸਰਕਾਰਾਂ ਦੇ ਕਰਨ ਵਾਲੇ ਸੀ। ਅਗਾਊਂ ਪ੍ਰਬੰਧ ਕਰਨੇ ਕਿ ਇਹੋ ਜਿਹੇ ਮੁਸੀਬਤਾਂ ਨਾ ਆਉਣ, ਲੋਕੀ ਇਹੋ ਜਿਹੀਆਂ ਮੁਸੀਬਤਾਂ ਦੀ ਮਾਰ 'ਚ ਨਾ ਆਉਣ, ਪਰ ਸਰਕਾਰਾਂ ਨੇ ਨਾ ਤਾਂ ਪਹਿਲਾਂ ਕੋਈ ਪ੍ਰਬੰਧ ਕੀਤੇ ਤੇ ਨਾ ਹੁਣ ਹੀ ਕੁਝ ਕੀਤਾ ਜਾ ਰਿਹਾ। ਇੱਕ ਪਾਸੇ ਤੇ ਕਹਿੰਦੇ ਕਿ ਪੰਜਾਬ ਦੀ ਪੁਲਿਸ ਬੜੀ ਬਹਾਦਰ ਆ, ਸਭ ਕੁਝ ਕਰਨ ਵਾਲੀ ਆ, ਫਿਰ ਉਹਨਾਂ ਨੂੰ ਮੇਰੇ ਖਿਆਲ ਸਾਡੇ ਮੁੱਖ ਮੰਤਰੀ ਨੂੰ ਸਾਡੇ ਪੰਜਾਬ ਚੋਂ ਹੀ ਨੌਜਵਾਨਾਂ ਨੂੰ ਅੱਗੇ ਲਿਆਉਣਾ ਚਾਹੀਦਾ ਸੀ, ਹੋਰ ਭਰਤੀ ਕਰਨੀ ਚਾਹੀਦੀ ਸੀ। ਸਾਨੂੰ ਬਾਹਰਲੀਆਂ ਸੈਂਟਰਲ ਫੋਰਸਾਂ ਦੀ ਉਹਨਾਂ ਤੇ ਨਹੀਂ ਡਿਪੈਂਡ ਕਰਨਾ ਚਾਹੀਦਾ ਕਿ ਬਾਰ-ਬਾਰ ਸਾਨੂੰ ਉਹਨਾਂ ਦੀ ਲੋੜ ਪਵੇ। ਜਿਹੜੀ ਪੁਲਿਸ ਆ ਉਹਨੂੰ ਇਦਾਂ ਦਾ ਵਧੀਆ ਟ੍ਰੇਨਿੰਗ ਦੇ ਕੇ ਵਧੀਆ ਲੋਕ ਅਤੈਸ਼ੀ ਬਣਾਇਆ ਜਾਣਾ ਚਾਹੀਦਾ ਕਿ ਉਹ ਸਹੀ ਤਰੀਕੇ ਨਾਲ ਕੰਮ ਕਰਨ, ਆਜ਼ਾਦ ਤੌਰ ਤੇ ਕੰਮ ਕਰਨ, ਨਾ ਕਿ ਉਹ ਪੋਲੀਟੀਕਲ ਦਬਾਅ ਦੇ ਥੱਲੇ ਆ ਕੇ ਲੋਕਾਂ ਦੇ ਝੂਠੇ ਪਰਚੇ ਕਰਨ, ਲੋਕਾਂ ਨਾਲ ਨਜਾਇਜ਼ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਅੱਜ ਸਾਡੇ ਕੌਮ ਵਾਸਤੇ ਵੀ ਬੜੀ ਮਾਣ ਵਾਲੀ ਗੱਲ ਆ ਕਿ ਸਾਡੀਆਂ ਧੀਆਂ ਨੇ ਸਾਡੀ ਕੌਮ ਦਾ ਨਾਮ ਬਹੁਤ ਉੱਚਾ ਕੀਤਾ, ਤੇ ਸਾਰੇ ਪੰਥ ਦਾ ਫਰਜ਼ ਬਣਦਾ ਕਿ ਇਹਨਾਂ ਧੀਆਂ ਦੇ ਸਿਰ ਤੇ ਮਿਹਰ ਭਰਿਆ ਅਰਦਾਸ ਕਰਨ ਵਾਸਤੇ ਗੁਰੂ ਮਹਾਰਾਜ ਦੇ ਅੱਗੇ ਅਰਦਾਸ ਕਰਨ ਕਿ ਇਹਨਾਂ ਨੂੰ ਹਮੇਸ਼ਾ ਹੀ ਚੜ੍ਹਦੀ ਕਲਾ 'ਚ ਰੱਖਣ, ਬੁਲੰਦੀਆਂ ਤੇ ਪਹੁੰਚਾਉਣ, ਤਾਂ ਕਿ ਜੋ ਕੌਮ ਦਾ ਹੋਰ ਸੇਵਾ ਵੀ ਕਰਨ ਤੇ ਹੋਰ ਨਾਂ ਉੱਚਾ ਕਰਨ। ਇਸ ਕਰਕੇ ਸਾਨੂੰ ਬਹੁਤ ਉਹਨਾਂ ਬੱਚੀਆਂ ਤੇ ਮਾਣ ਆ, ਉਹਨਾਂ ਦੇ ਅਧਿਆਪਕਾਂ ਤੇ ਮਾਣ ਆ, ਉਹਨਾਂ ਦੇ ਪਰਿਵਾਰਾਂ ਤੇ ਮਾਣ ਆ ਕਿ ਜਿਨ੍ਹਾਂ ਨੇ ਇਹੋ ਜਿਹੀਆਂ ਹੋਣਹਾਰ ਬੱਚੀਆਂ ਨੂੰ ਇਹ ਇੱਥੋਂ ਤੱਕ ਪਹੁੰਚੀਆਂ, ਜਿਨ੍ਹਾਂ ਨੇ ਕੌਮ ਦਾ ਸਿਰ ਉੱਚਾ ਕੀਤਾ। ਤੇ ਬਾਕੀ ਸਾਡੀ ਨੌਜਵਾਨੀ ਨੂੰ ਅਪੀਲ ਆ ਕਿ ਜੋ ਅਸੀਂ ਅੱਜ ਰਸਤੇ ਤੋਂ ਗੁਰੂ ਤੋਂ ਟੁੱਟ ਕੇ ਭਟਕ ਚੁੱਕੇ ਹਾਂ, ਨਸ਼ਿਆਂ ਜਾ ਰਹੇ ਹਾਂ, ਇਹਨਾਂ ਬੱਚੀਆਂ ਤੋਂ ਸੇਧ ਲੈ ਕੇ ਅਸੀਂ ਆਪਣਾ ਚੰਗਾ ਜੀਵਨ ਬਣਾਈਏ, ਚੰਗੀਆਂ ਪੜ੍ਹਾਈ ਕਰੀਏ, ਆਪਣੀ ਕੌਮ ਨੂੰ ਕੋਈ ਮਤਲਬ ਸੇਵਾ ਕਰੀਏ ਕਿ ਜਿਹਦੇ ਨਾਲ ਸਾਡੀ ਕੌਮ ਦਾ ਵੀ ਨਾਂ ਉੱਚਾ ਹੋਵੇ, ਸਾਡੇ ਮਾਂ ਪਿਓ ਦਾ ਵੀ ਨਾਂ ਉੱਚਾ ਹੋਵੇ, ਸਾਡੇ ਸਮਾਜ 'ਚ ਵੀ ਕੋਈ ਚੰਗੇ ਵਰਤਾਰਾ ਵਰਤੇ। ਇਸ ਕਰਕੇ ਸਾਨੂੰ ਇਹ ਸਾਰੇ ਹੋਰ ਧੰਦੇ ਛੱਡ ਕੇ ਹੋਰ ਗਲਤ ਪਾਸਿਆਂ ਤੋਂ ਆਪਣੇ ਆਪ ਨੂੰ ਮੋੜ ਕੇ ਇਹ ਗੁਰੂ ਵਾਲੇ ਪਾਸੇ ਨੂੰ ਆਈਏ, ਇਹਨਾਂ ਬੱਚੀਆਂ ਤੋਂ ਪ੍ਰੇਰਨਾ ਲਈਏ ਤੇ ਇਹਨਾਂ ਨੂੰ ਆਪਾਂ ਵੀ ਹਿੰਮਤ ਮਾਰੀਏ ਤੇ ਆਪਾਂ ਵੀ ਚੰਗੇ ਪਾਸੇ ਨੂੰ ਲੱਗੀਏ। ਜਿੱਥੇ ਤੁਹਾਡੇ ਵੱਲੋਂ ਸਨਮਾਨ ਦਿੱਤਾ ਗਿਆ ਤਾਂ ਲੈ ਕੇ ਕਿਸ ਤਰ੍ਹਾਂ ਦੀਆਂ ਤਿਆਰੀਆਂ ਜਿਹੜੀਆਂ ਉਹ ਤੁਹਾਡੇ ਵੱਲੋਂ ਕੀਤੀਆਂ? ਹਾਂਜੀ, ਤਿਆਰੀਆਂ ਪੂਰੇ ਜ਼ੋਰਾਂ ਨਾਲ ਚੱਲ ਰਹੀਆਂ ਜੀ, ਤੇ ਠੀਕ ਹੈ ਕਿ 2-4 ਦਿਨ ਦੇ ਵਿੱਚ ਅਸੀਂ ਉਹ ਕੈਂਡੀਡੇਟ ਵੀ ਅਨਾਉਂਸ ਕਰ ਦਾਂਗੇ, ਤੇ ਬਾਕੀ ਠੀਕ ਹੈ। ਸੰਗਤਾਂ ਦਾ ਬਹੁਤ ਵੱਡਾ ਭਾਈ ਸੰਦੀਪ ਸਿੰਘ ਸਨੀ ਉਮੀਦਵਾਰ ਹੋ ਸਕਦੇ ਨੇ ਜੀ ਅਕਾਲੀ ਦਲ ਵਾਰਸ ਪੰਜਾਬ ਦੇ? ਇੱਕ ਵਾਇਰਲ ਹੋ ਰਹੀ ਸੋਸ਼ਲ ਮੀਡੀਆ ਤੇ ਕਿ ਸੰਦੀਪ ਦਾ ਪਰਿਵਾਰ ਕਹਿ ਰਿਹਾ ਕਿ ਉਹਨਾਂ ਵੱਲੋਂ ਕਿਹਾ ਜਾ ਰਿਹਾ, ਇਸ ਤਰ੍ਹਾਂ ਬਲਕਿ ਦੱਸਿਆ ਗਿਆ ਕਿ ਉਹ ਆਜ਼ਾਦ ਜਿਹੜੀ ਚੋਣ ਆ ਲੜਨਗੇ। ਇਹ ਚੀਜ਼ ਹੈ ਕਿ ਮੇਰਾ ਖਿਆਲ ਹੈ ਕਿ ਸੰਦੀਪ ਸਿੰਘ ਸੰਨੀ ਜੋ ਹੈ ਉਹਦੀ ਜਿਹੜੀ ਉਹ ਇੱਕ ਸਾਡੀ ਕੌਮ ਦਾ ਯੋਧਾ ਵਾ, ਤੇ ਸਾਰੀ ਕੌਮ ਦਾ ਹੀ ਫਰਜ਼ ਬਣਦਾ ਕਿ ਉਸ ਯੋਧਿਆਂ ਨੂੰ ਮਾਣ ਸਤਿਕਾਰ ਦੇਣ ਦਾ। ਅਸੀਂ ਚਾਹੁੰਦੇ ਹਾਂ ਕਿ ਸਾਰੀਆਂ ਧਿਰਾਂ ਨੂੰ ਪਾਰਟੀਬਾਜ਼ੀ, ਧੜੇਬਾਜ਼ੀ ਤੋਂ ਉੱਠ ਕੇ ਇੱਕ ਜੇ ਉਹ ਇਸ ਚੋਣ ਮੈਦਾਨ 'ਚ ਆਉਂਦੇ ਆ ਤਾਂ ਸਾਰਿਆਂ ਦਾ ਫਰਜ਼ ਬਣਦਾ ਉਹਨਾਂ ਦਾ ਵੱਧ ਤੋਂ ਵੱਧ ਸਾਥ ਦੇਣ ਦਾ। ਤੁਹਾਡੀ ਪਿਛਲੇ ਦਿਨਾਂ ਦੇ ਵਿੱਚ ਮੁਲਾਕਾਤ ਹੋਈ ਹੈ ਜੀ, ਉਹਦੇ ਵਿੱਚ ਉਹਨਾਂ ਨੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਅਸੀਂ ਆਜ਼ਾਦ ਲੜਨਾ ਚਾਹੁੰਦੇ ਹਾਂ, ਜਾਂ ਤੁਹਾਡੀ ਪਾਰਟੀ ਦੇ ਵੱਲੋਂ ਅਕਾਲੀ ਦਲ ਵਾਰਸ ਪੰਜਾਬ ਦੇ ਵੱਲੋਂ ਲੜਨਾ ਚਾਹੁੰਦੇ ਹਾਂ? ਨਹੀਂ, ਇਹ ਤਾਂ ਚਲੋ ਪਰਿਵਾਰ ਦਾ ਫੈਸਲਾ ਜੀ, ਜਿੱਦਾਂ ਉਹਨਾਂ ਨੂੰ ਠੀਕ ਲੱਗਦਾ ਹੋਵੇ ਅਸੀਂ ਉਹਨਾਂ ਨਾਲ ਪੂਰਨ ਸਹਿਯੋਗ ਕਰਾਂਗੇ। ਉਹ ਜਿੱਦਾਂ ਵੀ ਆਜ਼ਾਦ ਲੜਨਾ ਚਾਹੁਣ ਜਾਂ ਸਾਡੀ ਪਾਰਟੀ ਵੱਲੋਂ ਲੜਨਾ ਚਾਹੁਣ ਤਾਂ ਵੀ ਉਹਨਾਂ ਦੇ ਦਰਵਾਜ਼ੇ ਖੁੱਲ੍ਹੇ ਆ। ਜਿੱਦਾਂ ਵੀ ਉਹਨਾਂ ਨੂੰ ਠੀਕ ਲੱਗਦਾ ਹੋਵੇ, ਅਸੀਂ ਉਹਨਾਂ 'ਤੇ ਕੋਈ ਚੀਜ਼ ਇੱਦਾਂ ਦੀ ਜ਼ਬਰਦਸਤੀ ਕੋਈ ਥੋਪ ਨਹੀਂ ਰਹੇ। ਅਸੀਂ ਚਾਹੁੰਦੇ ਕਿ ਕੌਮ ਦਾ ਮਸਲਾ ਤੇ ਸਾਰੀ ਕੌਮ ਨੂੰ ਇਕੱਠੇ ਹੋ ਕੇ ਝੰਬੜਾ ਮਾਰਨ ਦੀ ਲੋੜ ਹੈ ਜੀ। ਤਾਂ ਖਾਸ ਤੌਰ ਤੇ ਜਿਹੜਾ ਨਵਾਂ ਅਕਾਲੀ ਦਲ ਬਣਿਆ ਗਿਆਨੀ ਹਰਪ੍ਰੀਤ ਸਿੰਘ ਵਾਲਾ, ਉਹਨਾਂ ਦੇ ਨਾਲ ਅਲਾਈਅੰਸ ਨੂੰ ਲੈ ਕੇ ਬਹੁਤ ਸਾਰੇ ਲੋਕਾਂ ਦੇ ਵੱਲੋਂ ਚਿੰਤਾ ਪ੍ਰਗਟਾਈ ਜਾ ਰਹੀ ਹੈ। ਕੀ ਲੱਗਦਾ ਕੋਈ ਕਿਸੇ ਤਰ੍ਹਾਂ ਦਾ ਅਲਾਈਅੰਸ ਹੋ ਸਕਦਾ ਜੀ ਵਾਰਸ ਪੰਜਾਬ ਦਾ? ਨਹੀਂ, ਅਲਾਇੰਸ ਵਾਲੀ ਤਾਂ ਕੋਈ ਗੱਲ ਨਹੀਂ। ਜੇ ਸੀਟ ਤੇ ਸਾਰੇ ਕੋਈ ਸਹਿਯੋਗ ਦਿੰਦੇ ਤੇ ਅਸੀਂ ਉਹਨਾਂ ਦਾ ਅਸੀਂ ਕਹਿੰਦੇ ਕਿ ਸਾਰਿਆਂ ਨੂੰ ਆਪੋ ਆਪਣੇ ਨਿੱਜ ਤੋਂ ਉੱਪਰ ਉੱਠ ਕੇ ਉਹਨਾਂ ਦੀ ਜਿਹੜੀ ਆ ਉਹਨਾਂ ਵਾਸਤੇ ਕੰਮ ਕਰਨਾ ਚਾਹੀਦਾ। ਉਹਨਾਂ ਨੂੰ ਜਿਤਾਉਣ ਵਾਸਤੇ ਸਾਨੂੰ ਸਾਰੀ ਕੌਮ ਨੂੰ ਹੰਬੜਾ ਮਾਰਨਾ ਚਾਹੀਦਾ। ਜੇ ਸਾਰੀਆਂ ਆਉਂਦੇ ਤਾਂ ਅਸੀਂ ਸਾਰਿਆਂ ਨੂੰ ਜੀ ਆਇਆਂ ਕਹਿੰਦੇ। ਬਾਪੂ ਜੀ, ਹੜ੍ਹਾਂ ਵਾਲੇ ਇਲਾਕਿਆਂ ਦੇ ਵਿੱਚ ਲਗਾਤਾਰ ਤੁਸੀਂ ਵਿਚਰ ਰਹੇ ਹੋ, ਤਾਂ ਕੀ ਲੱਗਦਾ ਜੀ ਹੜ੍ਹਾਂ ਨੂੰ ਲੈ ਕੇ ਜਿਹੜੀਆਂ ਲੋਕਾਂ ਦੇ ਸਾਹਮਣੇ ਅੱਗੇ ਭਵਿੱਖ ਦੀਆਂ ਚੁਣੌਤੀਆਂ ਨੇ, ਤਾਂ ਇਸੇ ਨੂੰ ਲੈ ਕੇ ਬਹੁਤ ਸਾਰੇ ਲੋਕਾਂ ਦੀਆਂ ਵੀ ਚਿੰਤਾਵਾਂ ਨੇ ਕਿ ਕੋਈ ਪੋਲੀਟੀਕਲ ਧਿਰ ਦਾ ਕੋਈ ਲੀਡਰ ਗਰਾਊਂਡ ਤੇ ਨਜ਼ਰ ਨਹੀਂ ਆ ਰਿਹਾ, ਕੇਵਲ ਜਥੇਬੰਦੀਆਂ ਹੀ ਆਪਣੇ ਨਿੱਜੀ ਤੌਰ ਤੇ ਕੰਮ ਕਰ ਰਹੀਆਂ? ਇਹ ਮੇਰੇ ਖਿਆਲ ਹੈ ਕਿ ਸਾਡੀ ਜਿਹੜੀ ਹੈ ਕਿ ਬਹੁਤ ਬਦਕਿਸਮਤੀ ਆ। ਇਹ ਕੰਮ ਤੇ ਸਰਕਾਰਾਂ ਦੇ ਕਰਨ ਵਾਲੇ ਸੀ, ਅਗਾਊਂ ਪ੍ਰਬੰਧ ਕਰਨੇ ਕਿ ਇਹੋ ਜਿਹੇ ਮੁਸੀਬਤਾਂ ਨਾ ਆਉਣ, ਲੋਕੀ ਇਹੋ ਜਿਹੀਆਂ ਮੁਸੀਬਤਾਂ ਦੀ ਮਾਰ 'ਚ ਨਾ ਆਉਣ, ਪਰ ਸਰਕਾਰਾਂ ਨੇ ਨਾ ਤਾਂ ਪਹਿਲਾਂ ਕੋਈ ਪ੍ਰਬੰਧ ਕੀਤੇ ਤੇ ਨਾ ਹੁਣ ਹੀ ਕੁਝ ਕੀਤਾ ਜਾ ਰਿਹਾ। ਇਹ ਮੈਂ ਨਾ ਕਿ ਪੰਜਾਬ ਦੇ ਲੋਕਾਂ ਦਾ ਗੁਰੂ ਮਹਾਰਾਜ ਦੀ ਬਖਸ਼ਿਸ਼ ਆ ਕਿ ਉਹ ਉਹਨਾਂ ਨੇ ਰਲ ਮਿਲ ਕੇ ਇਹਨਾਂ ਜਿਹੜੇ ਪੀੜਤ ਹੈਗੇ ਸੀ, ਹੜ੍ਹ ਪੀੜਤ ਲੋਕ ਸੀਗੇ, ਉਹਨਾਂ ਦਾ ਉਹਨਾਂ ਨੇ ਸਹਿਯੋਗ ਦਿੱਤਾ। ਜਿੰਨੀਆਂ ਵੀ ਜਥੇਬੰਦੀਆਂ ਨੇ, ਜਿੰਨੇ ਵੀ ਧਿਰਾਂ ਨੇ ਦਿੱਤਾ, ਜਿੰਨੀਆਂ ਵੀ ਸੰਗਤਾਂ ਪੰਜਾਬ ਦੀਆਂ, ਪੰਜਾਬ ਤੋਂ ਬਾਹਰ ਦੀਆਂ ਨੇ, ਅਸੀਂ ਸਾਰਿਆਂ ਦਾ ਉਹਨਾਂ ਦਾ ਵੀ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਤੇ ਗੁਰੂ ਮਹਾਰਾਜ ਦੇ ਚਰਨਾਂ ਅਰਦਾਸ ਕਰਦੇ ਹਾਂ ਕਿ ਆਉਣ ਅੱਗੇ ਤੋਂ ਇਹੋ ਜਿਹਾ ਸਮਾਂ ਨਾ ਆਵੇ
ਕਿ ਇਹ ਲੋਕ ਇਹਨੇ ਜਿਹੜਾ ਜਿੰਨੀਆਂ ਮੁਸੀਬਤਾਂ 'ਚ ਘਿਰੇ ਆ ਉਹ ਠੀਕ ਹੈ ਕਿ ਪੰਜਾਬ ਦੇ ਲੋਕਾਂ ਨੇ ਵੀ ਅਸੀਂ ਬਹੁਤ ਮਤਲਬ ਉਹਨਾਂ ਦਾ ਵੀ ਬਹੁਤ ਤਹਿ ਦਿਲ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਜਦੋਂ ਸਰਕਾਰਾਂ ਜਾਂ ਕੋਈ ਉਹਨਾਂ ਦੀ ਬਾਂਹ ਫੜਨ ਵਾਲਾ ਨਹੀਂ ਸੀ, ਉਹਨਾਂ ਸਾਰਿਆਂ ਅੱਗੇ ਆ ਕੇ ਇਹਦੇ 'ਚ ਬਹੁਤ ਵੱਡਾ ਯੋਗਦਾਨ ਪਾਇਆ। ਇਸ ਕਰਕੇ ਸਾਰਿਆਂ ਦਾ 2 ਸਿੱਖ ਬੱਚੀਆਂ ਨੂੰ ਤੁਹਾਡੀ ਜਥੇਬੰਦੀ ਵੱਲੋਂ ਸਨਮਾਨ ਦਿੱਤਾ ਗਿਆ, ਤਾਂ ਕੀ ਲੱਗਦਾ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਰਮੌਰ ਸੰਸਥਾ ਉਹਦੀ ਵੀ ਕੋਈ ਜ਼ਿੰਮੇਵਾਰੀ ਬਣਦੀ ਹੈ, ਕੋਈ ਨੌਕਰੀ ਦੇ ਵਿੱਚ ਜਾਂ ਕਿਸੇ ਤਰ੍ਹਾਂ ਦਾ ਉਹਨਾਂ ਦੇ ਵੱਲੋਂ ਸਮਰਥਨ ਦੇਣਾ ਚਾਹੀਦਾ ਹੈ? ਨਹੀਂ, ਇਹਦਾ ਮੇਰਾ ਖਿਆਲ ਹੈ ਕਿ ਸਾਨੂੰ ਸਾਰਿਆਂ ਨੂੰ, ਸਾਡੀਆਂ ਇਹ ਸੰਸਥਾਵਾਂ ਨੂੰ ਵੀ ਇਹਨਾਂ ਬੱਚਿਆਂ ਨੂੰ ਵੱਧ ਤੋਂ ਵੱਧ ਸਹਿਯੋਗ ਦੇ ਕੇ ਵੱਧ ਤੋਂ ਵੱਧ ਇਹਨਾਂ ਦੀ ਹੌਸਲਾ ਅਫਜ਼ਾਈ ਕਰਕੇ ਇਹਨਾਂ ਨੂੰ ਬਹੁਤ ਉੱਚੇ ਮੁਕਾਮ 'ਤੇ ਜਿੱਦਾਂ ਬੱਚੀਆਂ ਹੁਣ ਆ ਰਿਹਾ, ਚੰਗੀ ਪੜ੍ਹਾਈ 'ਚ ਹੋਣ, ਚੰਗਾ ਦਿਮਾਗ ਆ, ਅਤੇ ਇਹਨਾਂ ਨੂੰ ਸਾਨੂੰ ਵੱਧ ਤੋਂ ਵੱਧ ਪੜ੍ਹਾ ਕੇ ਕੌਮ ਦੇ ਕੁਛ ਆਗੂ ਬਣਾਉਣਾ ਚਾਹੀਦਾ ਕਿ ਜਿਹੜੇ ਨੌਜਵਾਨੀ ਸਾਡੀ ਜਿਹੜੀ ਆ ਇਹਨਾਂ ਤੋਂ ਚੰਗੀ ਸਿਹਤ ਲੈ ਕੇ ਆਪਣਾ ਚੰਗਾ ਜੀਵਨ ਬਣਾ ਸਕੇ, ਪੰਜਾਬ ਨੂੰ ਉਹ ਚੰਗੀ ਕੋਈ ਦੇਣ ਦੇ ਸਕਣ। ਅਸੀਂ ਤਾਂ ਕਹਿੰਦੇ ਕਿ ਸਾਰਿਆਂ ਨੂੰ ਸਾਨੂੰ ਸਾਡੀਆਂ ਸੰਸਥਾਵਾਂ ਨੂੰ ਵੀ ਆਪਣੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਆ। ਉਹਨਾਂ ਦੇ ਜਿਹੜੀ ਆਉਣ ਵਾਲੇ ਸਮੇਂ 'ਚ ਕੋਈ ਸਿੱਖਿਆ ਦੀਆਂ ਜਾਂ ਕਿਸੇ ਚੀਜ਼ ਦੀ ਵੀ ਜਿਹੜੀਆਂ ਕੋਈ ਉਹਨਾਂ ਨੂੰ ਕੋਈ ਮੁਸ਼ਕਲ ਨਾ, ਇਸ ਕਰਕੇ ਸਾਰਿਆਂ ਨੂੰ ਉਹਨਾਂ ਦਾ ਸਹਿਯੋਗ ਦੇਣਾ ਚਾਹੀਦਾ। ਬਾਕੀ ਸਾਡੇ ਜਥੇਬੰਦੀ ਇਹ ਵੀ ਵਾਅਦਾ ਕਰਦੀ ਆ ਕਿ ਇਹਨਾਂ ਬੱਚਿਆਂ ਨੂੰ ਉਹਨਾਂ ਦੀ ਪੜ੍ਹਾਈ ਲਿਖਾਈ ਵਾਸਤੇ ਜੇ ਕਿਸੇ ਕਿਸਮ ਦੀ ਕੋਈ ਦਿੱਕਤ ਆਉਂਦੀ ਤੇ ਅਸੀਂ ਉਹਨਾਂ ਦੇ ਨਾਲ ਖੜੇ ਹਾਂ। ਦੇਸ਼ ਵਿਦੇਸ਼ ਵਿੱਚ ਬੈਠਾ ਜਿਹੜਾ ਪੰਜਾਬੀ ਭਾਈਚਾਰਾ ਉਹਨਾਂ ਦੇ ਸਾਹਮਣੇ ਇੱਕ ਵੱਡਾ ਸਵਾਲ ਤੇ ਵੱਡੀ ਇੱਕ ਚਿੰਤਾ ਕਹਿ ਸਕਦੇ ਕਿ ਜਿਹੜੀਆਂ BSF ਦੀਆਂ ਟੁਕੜੀਆਂ ਬਾਰਡਰਾਂ ਤੇ ਭੇਜੀਆਂ ਜਾ ਰਹੀਆਂ, ਤਾਂ ਇਸੇ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਇੱਕ ਚਰਚਾ ਕਿ ਭਾਈ ਰਾਜੋਆਣਾ ਨੂੰ ਫਾਂਸੀ ਦਿੱਤੀ ਜਾ ਸਕਦੀ ਆ, ਜਾਂ ਦੂਜੇ ਪਾਸੇ ਜਿਸ ਹਿਸਾਬ ਦੇ ਨਾਲ ਆਰਮੀ ਚੀਫ ਦੀਆਂ ਸਟੇਟਮੈਂਟਸ ਆ ਰਹੀਆਂ, ਤੇ ਇਹਦੇ ਤੋਂ ਬਹੁਤ ਸਾਰੇ ਤਗਾਜ਼ੇ ਲਾਏ ਜਾ ਰਹੇ ਨੇ ਕਿ ਦੂਜੀ ਜਿਹੜਾ ਪਾਕਿਸਤਾਨ ਉਹਦੇ ਨਾਲ ਕਿਸੇ ਤਰ੍ਹਾਂ ਦਾ ਕੋਈ ਤਕਰਾਰ ਕਰਨ ਦੀ ਸ਼ੁਰੂਆਤ ਆ। ਤੁਸੀਂ ਕੀ ਸੋਚਦੇ ਆ ਜੀ? ਮੇਰੇ ਖਿਆਲ ਹੈ ਕਿ ਸਾਡੀਆਂ ਸਰਕਾਰਾਂ ਨੂੰ ਜਦੋਂ ਹੜ੍ਹ ਆਏ ਸੀ ਉਸ ਟਾਈਮ 'ਤੇ ਵੱਡੀ ਤਾਦਾਦ 'ਚ ਇਹਨਾਂ ਸਵਾਵਾਂ ਨੂੰ ਲਿਆ ਜਾਣਾ ਚਾਹੀਦਾ ਸੀ। ਅਤੇ ਜੋ ਮੇਰੇ ਖਿਆਲ ਹੈ ਪੰਜਾਬ ਦੀ ਇੱਕ ਪਾਸੇ ਤੇ ਕਹਿੰਦੇ ਕਿ ਪੰਜਾਬ ਦੀ ਪੁਲਿਸ ਬੜੀ ਬਹਾਦਰ ਆ, ਸਭ ਕੁਛ ਕਰਨ ਵਾਲੀ ਆ, ਫਿਰ ਉਹਨਾਂ ਨੂੰ ਮੇਰੇ ਖਿਆਲ ਸਾਡੇ ਮੁੱਖ ਮੰਤਰੀ ਨੂੰ ਸਾਡੇ ਪੰਜਾਬ 'ਚੋਂ ਹੀ ਨੌਜਵਾਨਾਂ ਨੂੰ ਅੱਗੇ ਲਿਆਉਣਾ ਚਾਹੀਦਾ ਸੀ, ਹੋਰ ਭਰਤੀ ਕਰਨੀ ਚਾਹੀਦੀ ਸੀ। ਸਾਨੂੰ ਬਾਹਰਲੀਆਂ ਸੈਂਟਰ ਫੋਰਸਾਂ ਦੀ ਉਹਨਾਂ 'ਤੇ ਨਹੀਂ ਡਿਪੈਂਡ ਕਰਨਾ ਚਾਹੀਦਾ ਕਿ ਬਾਰ-ਬਾਰ ਸਾਨੂੰ ਉਹਨਾਂ ਦੀ ਲੋੜ ਪਵੇ। ਇਸ ਕਰਕੇ ਸਾਡੇ ਜਿਹੜੀ ਪੁਲਿਸ ਆ ਉਹਨੂੰ ਇੱਦਾਂ ਦਾ ਵਧੀਆ ਟ੍ਰੇਨਿੰਗ ਦੇ ਕੇ ਵਧੀਆ ਲੋਕ ਹਤੈਸ਼ੀ ਬਣਾਇਆ ਜਾਣਾ ਚਾਹੀਦਾ ਕਿ ਉਹ ਸਹੀ ਤਰੀਕੇ ਨਾਲ ਕੰਮ ਕਰਨ, ਆਜ਼ਾਦ ਤੌਰ 'ਤੇ ਕੰਮ ਕਰਨ, ਨਾ ਕਿ ਉਹ ਪੋਲੀਟੀਕਲ ਦਬਾਅ ਦੇ ਥੱਲੇ ਆ ਕੇ ਲੋਕਾਂ ਦੇ ਝੂਠੇ ਪਰਚੇ ਕਰਨ, ਲੋਕਾਂ ਨਾਲ ਨਜਾਇਜ਼ ਕਰਨ। ਇਹੋ ਜਿਹੀਆਂ ਚੀਜ਼ਾਂ ਤੋਂ ਪੁਲਿਸ ਨੂੰ ਵੀ ਉੱਪਰ ਉੱਠਣਾ ਚਾਹੀਦਾ ਅਤੇ ਸਾਡੀਆਂ ਸਰਕਾਰਾਂ ਨੂੰ ਵੀ ਚੰਗਾ ਸੋਚਣਾ ਚਾਹੀਦਾ। ਬਾਕੀ ਅਸੀਂ ਚਾਹੁੰਦੇ ਕਿ ਪੰਜਾਬ 'ਚ ਅਮਨ ਸ਼ਾਂਤੀ, ਆਪਸੀ ਭਾਈਚਾਰਾ, ਕੋਈ ਇਹੋ ਜਿਹੀ ਕੋਈ ਘਟਨਾ ਨਾ ਵਾਪਰੇ ਜਿਸ ਨਾਲ ਕੋਈ ਕੌਮ ਨੂੰ ਕੋਈ ਵੱਡਾ ਕੋਈ ਸੰਘਰਸ਼ 'ਚ ਆਉਣਾ ਪਵੇ ਜਾਂ ਕੋਈ ਤਸ਼ੱਦਦ ਚੱਲਣਾ ਪਵੇ। ਇਸ ਕਰਕੇ ਸਾਡੀ ਤੇ ਗੁਰੂ ਮਹਾਰਾਜ ਚਰਨਾਂ 'ਚ ਅਰਦਾਸ ਆ ਕਿ ਇੱਥੇ ਸੁੱਖ ਸ਼ਾਂਤੀ, ਆਪਸੀ ਪ੍ਰੇਮ ਭਾਈਚਾਰਾ ਬਣਿਆ ਰਹਿਣਾ ਚਾਹੀਦਾ ਜੀ। ਭਾਈ ਰਾਜੋਆਣਾ ਵਾਲੀ ਜਿਹੜੀਆਂ ਪੋਸਟਾਂ ਵਾਇਰਲ ਹੋ ਰਹੀਆਂ ਉਸ ਨੂੰ ਲੈ ਕੇ ਤੁਹਾਡਾ ਕੀ ਕਹਿਣਾ? ਇਹਦੇ 'ਚ ਇਹ ਤੇ ਹੁਣ ਜਿੰਨਾ ਚਿਰ ਕੋਈ ਸਰਕਾਰੀ ਸਟੇਟਮੈਂਟ ਨਹੀਂ ਆਉਂਦੀ, ਕੋਈ ਇਹਨਾਂ ਨੂੰ ਅਫਵਾਹਾਂ ਵੀ ਹੋ ਸਕਦੀਆਂ, ਕੋਈ ਅਸਲੀਅਤ ਵੀ ਹੋ ਸਕਦੀ, ਇਹ ਸਮੇਂ ਤੋਂ ਪਹਿਲਾਂ ਦੀ ਗੱਲ ਆ। ਪਰ ਮੇਰਾ ਖਿਆਲ ਹੈ ਕਿ ਸਰਕਾਰਾਂ ਨੂੰ ਇਹੋ ਜਿਹਾ ਕਦਮ ਨਹੀਂ ਉਠਾਉਣਾ ਚਾਹੀਦਾ ਕਦੇ ਵੀ, ਕਿਉਂਕਿ ਉਹਨਾਂ ਨੇ ਆਪਣੀਆਂ ਸਜ਼ਾਵਾਂ ਤੋਂ ਵੱਧ ਬਹੁਤ ਸਮਾਂ ਸਜ਼ਾ ਭੁਗਤ ਚੁੱਕੇ ਆ। ਬਾਕੀ ਉਹ ਸਿੰਘ ਚੜ੍ਹਦੀ ਕਲਾ 'ਚ, ਫਾਂਸੀਆਂ ਦੇ ਵੈਸੇ ਕੋਈ ਡਰ ਨਹੀਂ ਗੇ ਸਿੱਖਾਂ ਨੂੰ, ਪਰ ਇਹ ਚੀਜ਼ ਹੈ ਕਿ ਮੇਰਾ ਖਿਆਲ ਹੈ ਕਿ ਕਾਨੂੰਨ ਤੋਂ ਬਾਹਰ ਜਾ ਕੇ ਸਿੱਖਾਂ ਨਾਲ ਧੱਕੇਸ਼ਾਹੀ ਵਾਲਾ ਰਵੱਈਆ ਜਿਹੜਾ ਇਹਦੀ ਅਸੀਂ ਨਿਖੇਧੀ ਕਰਦੇ ਹਾਂ ਕਿ ਇਦਾਂ ਦਾ ਨਹੀਂ ਹੋਣਾ ਚਾਹੀਦਾ। ਉਹਨਾਂ ਬੰਦੀ ਸਿੰਘਾਂ ਨੂੰ ਤੁਰੰਤ ਰਿਹਾ ਕੀਤਾ ਜਾਣਾ ਚਾਹੀਦਾ। ਸਾਡੀ ਤੇ ਇਹ ਮੰਗ ਹੈ।